ਡਵ ਸ਼ੈਂਪੂ ਲੈ ਆਂਦਾ ਨਹਾਉਣ ਲਈ ਮੁੰਡਾ ਨਹਾਉਣਾ ਡਵ ਦੇ ਨਾਲ ਨਹਾਉਣ ਵਾਸਤੇ ਭਾਵੇਂ ਚਿੱਟਾ ਹੋ ਜਾਵੇ ਕਾਲਾ ਡਵ ਸਾਬਣ ਨਾਲ ਨਹਾਉਂਦਾ ਤੇ ਇਹਨੂੰ ਆਪਾਂ ਡਵ ਸ਼ੈਂਪੂ ਅੱਛਾ ਤੂੰ ਡਵ ਸਾਬਣ ਲਾਉਣਾ ਤੇ ਡਵ ਸ਼ੈਂਪੂ ਕਾਲਾ ਕੇ ਵੇਲੇ ਬਰਾਨਾ ਹੋ ਗਿਆ ਡਵ ਲਾ ਬਰੋ ਬਰਾਊਨ ਹੋ ਗਿਆ ਹਾਂ ਆਉਂਦੇ ਹੀ ਮੇਂਗਣਾ ਕਰ ਛੜੀਆਂ ਉਹ ਤੂੰ ਭੁੱਖੀਆਂ ਲੈ ਬੇਬੇ ਇਹ ਆ ਗਈ ਜੋੜੀ ਹਾਂਜੀ ਬੇਬੇ ਨੂੰ ਖਾ ਦਿਓ ਭਾਈ ਨੇੜੇ ਮੈਂ ਕਿਹਾ ਕਿਦੀ ਨਾ ਇਹ ਮੇਰਾ ਮਾਰਨ ਨਹੀਂ ਪੈਂਦਾ ਚਲੋ ਜਾ ਖੜ ਜਾ ਸਹੀ ਹੈ ਤੇ ਇੱਕ ਜਿਹੜਾ ਉਹ ਹੈ ਆਦਮ ਕੋ ਨਾ ਹੈ अस्सलाम वालेकुम किदां सारे उम्मीद है कि सारे भैन भरा खैर खरीदने ਨਾਲ ਹੋਗੇ ਸਿਹਤ ਤਬੀਅਤ ਠੀਕ ਹੋ ਲੋ ਜੀ ਅੱਜ ਆਪਣਾ ਜਿਹੜਾ ਨਾ ਸੁਬਾ ਈਦ ਹੈ ਅੱਜ ਸਾਊਦੀਆ ਦੁਬਈ ਬਾਕੀ ਸਾਰੇ ਜਗ੍ਹਾ ਤੇ ਈਦ ਹੋ ਗਈ ਹੈ ਤੇ ਆਪਣੇ ਜਿਹੜਾ ਨਾ ਹੁਣ ਅੱਜ ਭਰਾ ਤੇਰਾ ਟਾਈਮ ਨਾਲ ਹੀ ਉੱਠ ਗਿਆ ਸੀ ਹੁਣ ਮੈਂ ਘਰ ਦੇ ਛੋਟੇ ਮੋਟੇ ਕੰਮ ਸ਼ਮ ਕਰਕੇ ਹੋ ਗਿਆ ਫ੍ਰੀ ਤੇ ਮੈਂ ਕਿਹਾ ਚਲੋ ਜੀ ਆਪਾਂ ਵਲੌਗ ਵੀ ਸ਼ੁਰੂ ਕਰ ਲਈਏ ਹੁਣ ਬਾਜ਼ਾਰ ਨਿਕਲਣਾ ਬਾਜ਼ਾਰ ਦੇ ਛੋਟੇ ਮੋਟੇ ਕੰਮ ਹੈ ਤੇ ਉਸ ਤੋਂ ਬਾਅਦ ਜਿਹੜਾ ਨਾ ਫਿਰ ਕੁਰਬਾਨੀ ਦਾ ਜਾਨਵਰ ਲੈਣ ਵਾਸਤੇ ਜਾਣਾ ਕੁਛ ਲੈ ਲਏ ਨੇ ਠੀਕ ਹੈ ਕੱਲ ਮੈਂ ਵੀਡੀਓ ਨਹੀਂ ਬਣਾ ਸਕਿਆ ਬਸ ਜਿਹੜਾ ਨਾ ਕਾਲੂ ਕਾੜਾ ਮੰਡੀ ਗਏ ਸੀ ਉੱਥੇ ਦੇਖੇ ਦੁਖੇ ਤੇ ਕੁਛ ਲੈ ਲਏ ਨੇ ਲੈ ਕੇ ਪਿੰਡ ਭੇਜ ਦਿੱਤੇ ਨੇ ਤੇ ਬਾਕੀ ਜਿਹੜਾ ਨਾ ਇੱਕ ਰਹਿ ਗਿਆ ਬੱਕਰਾ ਉਹ ਅੱਜ ਲੈਣਾ ਤੇ ਪੈਸੇ ਸ਼ਾਸੇ ਮੈਂ ਕਢਾ ਲਿਆ ਸੀ ਪਹਿਲੇ ਹੀ ਮੈਂ ਕਿਹਾ ਜੀ ਟਾਈਮ ਨਾਲ ਜਾ ਕੇ ਜਿਹੜਾ ਹੁਣ ਜਾਣਾ ਬਸ ਮੰਡੀ ਪਹਿਲੇ ਬਾਜ਼ਾਰ ਜਾਣਾ ਥੋੜਾ ਜਿਹਾ ਕੰਮ ਕਰੇ ਤੁਸੀਂ ਕਹਿਣਾ ਅੱਜ ਗਲਚਰ ਮਾਲ ਪਾਇਆ ਕੀ ਮਲੰਗ ਬਣਿਆ ਬਾਬੀ ਜੀ ਕੱਲ ਮੈਂ ਬਿਨਾਂ ਰਮਾਰ ਮੂਲ ਤੋਂ ਚਲਾ ਗਿਆ ਬਾਹਰ ਤੇ ਦਿਨੇ ਇੰਨੀ ਕੁ ਗਰਮੀ ਕੋਈ ਇੰਤਹਾ ਦੀ ਮੈਂ ਕਹਿੰਦਾ ਸਿਰ ਸੜੇ ਥੱਲੋਂ ਪੈਰਾਂ ਦੀਆਂ ਤਲੀਆਂ ਸੜਨੇ ਇਸ ਤੋਂ ਮੈਂ ਪਹਿਲੇ ਹੀ ਨਹਾ ਨੂੰ ਕਿ ਮੈਂ ਗਲ 'ਚ ਪਾਇਆ ਰਮਾਲ ਮੈਂ ਕਿਹਾ ਚੇਤਾ ਨਾ ਭੁੱਲੇ ਬਾਹਰ ਜਾਣ ਤੋਂ ਪਹਿਲੇ ਹੁਣ ਨਿਕਲਦੇ ਆ ਪਹਿਲੇ ਧੋਬੀ ਕੋ ਕੱਪੜੇ ਫੜਨੇ ਨੇ ਕੱਪੜੇ ਦਿੱਤੇ ਨੇ ਅਗਰ ਤੋਂ ਇਸਤਰੀ ਹੋ ਗਏ ਹੋਏ ਉਹ ਫੜਨੇ ਨੇ ਕੁਝ ਸਮਾਨ ਲੈਣਾ ਥੋੜਾ ਬਹੁਤ ਉਸ ਤੋਂ ਬਾਅਦ ਫਿਰ ਆਪਾਂ ਕਰਦੇ ਆ ਮੰਡੀ ਦਾ ਰੁਖ ਚਲੋ ਚਲੀਏ ਲੋ ਜੀ ਕੱਪੜੇ ਵਗੈਰਾ ਆਪਣੇ ਆ ਗਏ ਨੇ ਪ੍ਰੈਸ ਹੋ ਕੇ ਠੀਕ ਹੈ ਬਾਹਰ ਤਾਂ ਇੰਨੀ ਗਰਮੀ ਆ ਨਾ ਕੱਪੜੇ ਲੈ ਆਂਦੇ ਨੇ ਹੁਣ ਬਾਕੀ ਹੌਲੀ ਹੌਲੀ ਕੰਮ ਅੱਜ ਦੇ ਸਾਰੇ ਨਿਬੇੜਦੇ ਆ ਬਾਕੀ ਸਮਾਨ ਵਗੈਰਾ ਲੈ ਲਿਆ ਤੇ ਹੁਣ ਭਾਈ ਦਾ ਫੋਨ ਆ ਗਿਆ ਇੱਕ ਵਾਰੀ ਕਹਿੰਦੇ ਖਲ ਦੀ ਬੋਰੀ ਜਾਣੀ ਮੱਝਾਂ ਵਾਸਤੇ ਤੇ ਖਲ ਦੀ ਬੋਰੀ ਤੁਹਾਨੂੰ ਕਰ ਲਿਆ ਪਤਾ ਹੁਣ ਚੱਲੀਏ ਇੱਕ ਵਾਰੀ ਬਾਜ਼ਾਰ ਥੋੜਾ ਜਿਹਾ ਹੋਰ ਚੀਜ਼ਾਂ ਲੈਣੀਆਂ ਤੇ ਉਸ ਤੋਂ ਬਾਅਦ ਫਿਰ ਖਲ ਦੀ ਬੋਰੀ ਲੈ ਕੇ ਤੇ ਫਿਰ ਨਿਕਲਦੇ ਆ ਰਕਸ਼ਾ ਦੁਆ ਕਰੋ ਲੱਭ ਜੇ ਬਸ ਕਹਿੰਦੇ ਨੇ ਨਾ ਜਲਦੀ ਦੇ ਅੱਗੇ ਹਨੇਰਾ ਹੀ ਹੈ ਚਲੋ ਜੀ ਜਲਦੀ ਦੇ ਵਿੱਚ ਸਪੀਡ ਦੇ ਵਿੱਚ ਨਿਕਲਣ ਲੱਗਾ ਤੇ ਮੋਟਰਸਾਈਕਲ ਦਾ ਜਿਹੜਾ ਉਹ ਹੈਂਡਲ ਦਾ ਪਤਾ ਨਹੀਂ ਕੀ ਹੁੰਦਾ ਉਹ ਟੁੱਟ ਗਿਆ ਤੇ ਮੈਂ ਕਿਹਾ ਭਾਈ ਅਜੀ ਦਿਨ ਕਰਨੀ ਭਾਈ ਕਹਿੰਦਾ ਨਾ ਭਜਾਈ ਤੇ ਅਗਲਾ ਚੱਕਾ ਅੱਗੇ ਤੇ ਪਿਛਲਾ ਮੈਂ ਕਿਹਾ ਹੁਣ ਸ਼ਾਮ ਨੂੰ ਇੰਨਾ ਟਾਈਮ ਨਹੀਂ ਬਚਣਾ ਵੀ ਛੇਤੀ ਪਾ ਜਿੱਧਰ ਸਪੀਡ ਨਾ ਹੋਵੇ ਨਾ ਮਤਲਬ ਹੋਵੇ ਕਿ ਜੀ ਇਹ ਕੰਮ ਛੇਤੀ ਕਰਨਾ ਉਦੋਂ ਹੀ ਕੋਈ ਨਾ ਕੋਈ ਕੰਮ ਪੈ ਜਾਂਦਾ ਦੇਖੋ ਹੁਣ ਕੰਮ ਪੈ ਗਿਆ ਚਲੋ ਹੁਣ ਮੋਟਰਸਾਈਕਲ ਦਾ ਕਰਾਈਏ ਤੇ ਉਸ ਤੋਂ ਬਾਅਦ ਬਾਕੀ ਕਰਦੇ ਧੁੱਪ ਇੰਨੀ ਅਖੀਰ ਦੀ ਗਰਮੀ ਲੈਵਲ ਹੋਈ ਚਲੋ ਜੀ ਆਪਾਂ ਘਰੇ ਆ ਕੇ ਨਹਾ ਨੂੰ ਵੀ ਲਿਆ ਚੇਂਜ ਵੀ ਕਰ ਲੇਕਿਨ ਸਾਡੇ ਘਰੇ ਕੋਈ ਬੰਦਾ ਬਸ਼ਰ ਨਹੀਂ ਆਇਆ ਠੀਕ ਹੈ ਪਤਾ ਨਹੀਂ ਕਿੱਧਰ ਗਏ ਨੇ ਲੇਕਿਨ ਇਹ ਹੈ ਕਿ ਜਿਨ੍ਹਾਂ ਦੀਆਂ ਆਵਾਜ਼ਾਂ ਆ ਰਹੀਆਂ ਕੋਈ ਗੜ ਗੜ ਕਦੀ ਇੱਧਰੋਂ ਠੱਕ ਠੱਕ ਹੁੰਦੀ ਕਦੀ ਇੱਧਰੋਂ ਮੈਂ ਹਰ ਪਾਸੇ ਜਾ ਕੇ ਵੇਖਿਆ ਲੇਕਿਨ ਸਾਡੇ ਘਰੇ ਕੋਈ ਬੰਦਾ ਬਸ਼ਰ ਨਹੀਂ ਆਇਆ ਆਹ ਵੇਖੋ ਆ ਉੱਤੋਂ ਖਲਾਈ ਮਖਲੂਕ ਦੀਆਂ ਆਵਾਜ਼ਾਂ ਆਉਣ ਡਈਆਂ ਨੇ ਠੀਕ ਹੈ ਜਿਵੇਂ ਪਤਾ ਨਹੀਂ ਜਿੰਨ ਆਏ ਹਵਾਈ ਚੜੇਲਾਂ ਆਈਆਂ ਨੇ ਉੱਤੋਂ ਉਹਦੀਆਂ ਆਵਾਜ਼ਾਂ ਆਉਂਦੀਆਂ ਲੇਕਿਨ ਸਮਝ ਨਹੀਂ ਆ ਰਹੀ ਸਮਝੋ ਬਾਹਰ ਕੰਮ ਤੇ ਮੈਨੂੰ ਤੇ ਆਪ ਨੂੰ ਡਰ ਲੱਗ ਰਿਹਾ ਮੈਂ ਕਹਿੰਦਾ ਮੈਂ ਘਰੋਂ ਬਾਹਰ ਹੀ ਨਿਕਲ ਜਾਵਾਂ ਮੈਨੂੰ ਆਵਾਜ਼ਾਂ ਆ ਰਹੀਆਂ ਸੁੱਤੋਂ ਮੈਂ ਕਿਹਾ ਜਿਵੇਂ ਉੱਤੇ ਕੋਈ ਤੇ ਉੱਤੇ ਬੇਬੇ ਲੱਗੀ ਸਫਾਈਆਂ ਕਰਾਉਣ ਸਾਰਾ ਧੋ ਦਿੱਤਾ ਉੱਤੋਂ ਆਹ ਸਾਡਾ ਉਤਲਾ ਪੋਰਸ਼ਨ ਸਾਰਾ ਧੋ ਕੇ ਅੰਦਰ ਚਮਕਾ ਦਿੱਤੇ ਨੇ ਲਓ ਜੀ ਐ ਸਫਾਈਆਂ ਕਰ ਦਿੱਤੀਆਂ ਨੇ ਹੈਂ ਵੇਖੋ ਧੁੱਪ ਈਦ ਦਾ ਚੰਨ ਚੜਿਆ ਹੋਇਆ ਈਦ ਦੀਆਂ ਤਿਆਰੀਆਂ ਇਹ ਪਤਾ ਕੱਲ ਨੂੰ ਲੱਗਣਾ ਨਾ ਈਦ ਆਈ ਤੇ ਈਦ ਲੰਘ ਵੀ ਗਈ ਈਦ ਕਾਹਦੀ ਸਾਡਾ ਯਾਰ ਤੇ ਆਇਆ ਨਹੀਂ ਕਹਿੰਦੇ ਈਦ ਆ ਗਈ ਮੇਰਾ ਯਾਰ ਨਹੀਂ ਆਇਆ ਤੁਹਾਨੂੰ ਯਾਰ ਆਊਗਾ ਤੇ ਈਦ ਹੋਏਗੀ ਯਾਰ ਸਾਡਾ ਆਇਆ ਨਹੀਂ ਅਜੇ ਤੱਕ ਹੈਂ ਨਹੀਂ ਤੇ ਹੁਣ ਈਦ ਤੇ ਫਿਰ ਹੀ ਦਿਨੋਂ ਕਹਿੰਦੇ ਈਦ ਆ ਗਈ ਸਾਡਾ ਯਾਰ ਨਹੀਂ ਆਇਆ ਹੁਣ ਜਿਨ੍ਹਾਂ ਦਾ ਸਾਡਾ ਨਹੀਂ ਹੈਗਾ ਤੇ ਸਾਡਾ ਵੀ ਯਾਰ ਆਊਗਾ ਤੇ ਈਦ ਹੋਣੀ ਸਿੱਧੀ ਗੱਲ ਸਫਾਈ ਹੈ ਤਾਂ ਕਦਾਈ ਹੈ ਜਾਂ ਸਫਾਈ ਨਹੀਂ ਤਾਂ ਕਦਾਈ ਕੋਈ ਨਹੀਂ ਤੇ ਈਦ ਦਾ ਮੌਕਾ ਕੋਈ ਰਿਸ਼ਤੇਦਾਰ ਆ ਹੀ ਜਾਂਦਾ ਜੀ ਇਹ ਸਾਡਾ ਉਤਲਾ ਪੋਰਸ਼ਨ ਕਹਿੰਦੇ ਸੀ ਨਾ ਉੱਤੇ ਨਹੀਂ ਜਾਂਦੇ ਉੱਤੇ ਨਹੀਂ ਜਾਂਦੇ ਉੱਤੇ ਹਾਲ ਇਹ ਬੈਡਰੂਮ ਉਵੇਂ ਓਪਨ ਕਿਚਨ ਇਹ ਦੋ ਕੋਠ ਕੀ ਪਤਾ ਕੀ ਰਾਤਾਂ ਪਾਉਣਾ ਹੈ ਜਿਹੜਾ ਆਪਣਾ ਡਰੈਸਿੰਗ ਟੇਬਲ ਤੇ ਬੈੱਡ ਹੈ ਥੱਲੇ ਵਾਲਾ ਹਾਂ ਉਹ ਵੇਚਦੇ ਅੱਛਾ ਤੇ ਇੱਕ ਬੈੱਡ ਲੈ ਲਾ ਨਵਾਂ ਬੈੱਡ ਕੇ ਵੇਚਣਾ ਉਹ ਉੱਤੇ ਆਉਂਦਾ ਨਹੀਂ ਤੇ ਥੱਲੇ ਪਿਆ ਰਹਿੰਦੇ ਨੇ ਨਵਾਂ ਲੈ ਕੇ ਤੇ ਥੱਲੇ ਰੱਖਣਾ ਨਾ ਥੱਲੇ ਵਾਲਾ ਪੋਰਸ਼ਨ ਆਪਾਂ ਕਿਰਾਏ ਤੇ ਦੇ ਦਿੰਦੇ ਤੇ ਆਪਾਂ ਆਪ ਤੋਂ ਕਿੱਥੇ ਚੜਨਾ ਇੱਥੋਂ ਦੀ ਇੱਥੋਂ ਦੀ ਉਹ ਹਾਲ ਦੇ ਵਿੱਚ ਚੜਨ ਦੇ ਕਿ ਜਿਹੜਾ ਪ੍ਰਾਈਵੇਸੀ ਸਾਰੀ ਆਪਾਂ ਡਿਸਕਸ ਜਾਂਦੀ ਰਹੋਗੇ ਨਵਾਂ ਤੇ ਜਿਹੜੀ ਆਪਾਂ ਨੂੰ ਅੱਛਾ ਜਾਣਾ ਵਾਲੀ ਰਿਸ਼ਤੇਦਾਰ ਦੀ ਚਲੋ ਐਵੇਂ ਦੀ ਕੋਈ ਲੱਭ ਦੋ ਲੋ ਜੀ ਸ਼ੇਬੀ ਭਾਈ ਵੀ ਆ ਗਏ ਇਹਨੇ ਸ਼ੇਬੀ ਭਾਈ ਨੂੰ ਹੈਲੋ ਹਾਈ ਕਰ ਲੋ ਠੀਕ ਹੈ अस्सलाम वालेकुम ਸਾਰੇ ਗਰਮੀ ਨਾਲ ਬੋਂਦਲੇ ਵੀ ਸ਼ੇਬੀ अरे ठीक हो ना ਸ਼ੇਬੀ ਭਾਈ ਦੀਆਂ ਉਦੋਂ ਦੀਆਂ ਅਜੇ ਤੱਕ ਲੱਕ ਦੀਆਂ ਪੀੜਾਂ ਨਹੀਂ ਹਟਣੀਆਂ ਸ਼ੇਬੀ ਕਹਿੰਦਾ ਫੁੱਫੜ ਨੇ ਇੰਨੀ ਜ਼ੋਰ ਥੱਪਕੇ ਮਾਰਿਆ ਠੀਕ ਹੈ ਤੇ ਹੁਣ ਮੈਂ ਨਹੀਂ ਮੈਂ ਥੱਕਿਆ ਤਾਂ ਵਾ ਮੈਨੂੰ ਨਾ 1 2 3 ਦਿਨ ਹੋ ਗਏ ਨੇ ਪੱਠੇ ਲੈਣ ਗਿਆ ਸੀ ਦੁਪਹਿਰ ਟਾਈਮ
ਤੇ ਉਹਦੀ ਵਜ੍ਹਾ ਤੋਂ ਨਾ ਉਹ ਧੁੱਪ ਵੱਜੀ ਸਿਰ ਨੂੰ ਤੇ ਨਜ਼ਲਾ ਲੱਗਾ ਹੋਇਆ ਗੱਲਾਂ ਧੁੱਪ ਸਿਰ ਨਹੀਂ ਵੱਜੀ, ਉਹ ਲੱਕ 'ਚ ਜਿਹੜੀਆਂ ਉਹਦੇ ਚਪੇੜਾਂ ਵੱਜੀਆਂ ਨਾ, ਕੂਣੀਆਂ ਵੱਜੀਆਂ ਜਿਹੜੀਆਂ ਉਹ ਵੱਜੀਆਂ ਨਹੀਂ ਨਹੀਂ ਉਹਨਾਂ ਦੀ ਅਜੇ ਤੱਕ। ਉਹ ਜਾਣ ਕੇ ਭਾਈ ਸਲਮਾਨ ਟ੍ਰੀਟ ਕਰਦੇ। ਚਲੋ ਜੀ ਮੈਂ ਜਾਵਾਂ ਇੱਕ ਵਾਰੀ ਛੇਤੀ ਟਾਈਮ ਨਾਲ, ਤੇ 3-4 ਵੱਜ ਗਏ ਨੇ, ਸ਼ਾਮ ਤੋਂ ਪਹਿਲੇ ਮੁੜ ਕੇ ਆਵਾਂ ਤੇ ਜਾ ਕੇ ਮੈਂ ਕਿਹਾ ਪਿੰਡੋਂ ਜਿਹੜਾ ਨਾ ਉੱਥੋਂ ਵੀ ਚੱਕਰ ਲਾ ਆਈਏ, ਮਾੜਾ ਜਿਹਾ ਜਿਹੜਾ ਨਾ ਵੇਖ ਵਿਖਾਈਏ, ਤੇ ਫਿਰ ਜਿਹੜਾ ਨਾ ਛੇਬੀ ਭਾਈ ਹੁਣ ਨਿਕਲਣ ਲੱਗੇ ਨੇ, ਤੇ ਹੁਣ ਆ ਕੇ ਤੇ ਫਿਰ ਬਾਕੀ ਕੰਮ ਨਿਬੇੜ ਹੈ। ਤੂੰ ਵੀ ਚੱਲਿਆ? ਹੋਰ ਛੇਬੀ ਵੀ ਚੱਲਾ, ਸਾਰੇ ਚੱਲੇ ਇਕੱਠੇ। A few moments later. ਲੋ ਜੀ ਪਿੰਡ ਆਪਾਂ ਆ ਗਏ ਤੇ ਮਾਸ਼ਾਅੱਲਾ ਅੱਜ ਜਾਨਵਰ ਸਾਰੇ ਐਸੇ ਖੁੱਲੀ ਤੋਂ ਮੱਝਾਂ ਧੁੱਪੇ ਬੰਨ ਦਿੱਤਾ। ਲੋ ਜੀ ਇਮਰਾਨ ਭਾਈ ਨੇ ਆਪਣੇ ਆਉਣ ਤੋਂ ਪਹਿਲੇ ਹੀ ਜਿਹੜੇ ਨਾ 2 ਬੱਕਰੇ ਲੈ ਕੇ ਬੰਨ ਦਿੱਤੇ ਨੇ। ਮੰਡੀਆਂ ਤੇ ਪਰਸੋਂ ਆਪਾਂ ਨੂੰ ਕੋਈ ਨਹੀਂ ਲੱਭੇ, ਰੇਟ ਹੀ ਬਹੁਤ ਆਪ ਸੀ ਇਹਨਾਂ 'ਚ। ਵੱਡਾ ਕਿਹੜਾ ਤੇ ਨਿੱਕਾ ਕਿਹੜਾ? ਇੱਕੋ ਜਿਹੇ ਨੇ ਦੋਵੇਂ? ਕਾਲਾ ਵੱਡਾ ਤੇ ਨਵਾਉਣ ਵਾਲਾ ਕਿਹੜਾ? ਇਹਨਾਂ ਨੂੰ ਨਵਾ ਦੇ ਯਾਰ, ਨਵਾ ਕੇ ਤੇ ਫਿਰ ਮੈਨੂੰ ਖਾਣੇ, ਮੈਨੂੰ ਸਰਪ੍ਰਾਈਜ਼ ਦਿੰਦੇ ਆ। ਮਿੰਦ ਨੇ ਨਾ ਅਜੇ ਵਿਖਾਏ, ਅੱਜ ਹੀ ਲੈ ਕੇ ਆਂਦੇ ਨੇ। ਆ ਨਵਾਤਾ ਅੱਛਾ ਲਾਲ ਨਵਾਤਾ ਹਾਂ ਤੇ ਆ ਨਵਾਣਾ ਇਹ ਨਵਾਉਣ ਵਾਲਾ। ਇਹਨੂੰ ਖੋਲੋ ਹਾਂ ਭਾਈ, ਇਹਨੂੰ ਅਜੇ ਨਵਾਈਏ। ਆਹ ਫੜੋ ਤੁਸੀਂ, ਮੈਂ ਨਵਾਉਣਾ ਇਹਨੂੰ, ਜਾਂ ਖੋਲੋ ਉੱਥੇ ਜਾ ਕੇ ਬੰਨ ਦਿਓ ਇਹਨੂੰ। ਇਹਨੂੰ ਮਾਰਦਾ ਨਹੀਂ ਵੈਸੇ ਜਵਾਨ ਹੈ ਨਾ, ਛੁਰੀਆਂ ਤਿੱਖੀਆਂ ਕਰਾਤੇ ਦੋਂਦੇ ਨੇ। ਮੈਨੂੰ ਲੱਗਦਾ ਖੱਸੀ ਨਹੀਂ ਹੋਏ। ਦੋਂਦੇ ਨਹੀਂ ਕੱਸੀ ਟੀਕੇ ਲੱਗੇ ਨੇ। ਖੱਸੀ ਨਹੀਂ ਨਾ ਹੋਏ, ਫਿਰ ਟੀਕੇ ਲੱਗੇ ਨੇ ਨਾ। ਕੋਈ ਮੈਨੂੰ ਖੱਸੀ ਨਵੀਆਂ ਰੱਸੀਆਂ ਲਿਆਓ ਹਾਂ, ਲਿਆ ਕੇ ਨਾ ਗਲ 'ਚ ਪਾਓ, ਟੁੱਟੀਆਂ ਹੀ ਰੱਸੀਆਂ ਨੇ। ਲੋ ਜੀ ਧੁੱਪ ਬੜੀ ਅਖੀਰ ਹੋਈ ਪਈ ਹੈ ਤੇ ਸ਼ੈਂਪੂ ਲਿਆਂਦਾ ਇਹਦੇ ਲਈ। ਅੱਛਾ ਲਓ ਜੀ ਡਵ ਸ਼ੈਂਪੂ ਲਿਆਂਦਾ ਨਹਾਉਣ ਲਈ। ਮੁੰਡਾ ਨਹਾਉਣਾ ਡਵ ਦੇ ਨਾਲ, ਨਹਾਉਣ ਵਾਸਤੇ ਭਾਵੇਂ ਚਿੱਟਾ ਹੋ ਜਾਵੇ। ਕਾਲਾ ਡਵ ਸਾਬਣ ਨਾਲ ਨਹਾਉਂਦਾ ਤੇ ਇਹਨੂੰ ਆਪਾਂ ਡਵ ਸ਼ੈਂਪੂ ਅੱਛਾ ਤੂੰ ਡਵ ਸਾਬਣ ਲਾਉਣਾ ਤੇ ਡਵ ਸ਼ੈਂਪੂ ਨਾਲਾ ਕੇ ਵੇਲਾ ਬਰਾਨਾ ਹੋ ਗਿਆ। ਡਵ ਲਾ ਲਿਆ ਬਰੋ। ਬਰਾਊਨ ਹੋ ਗਿਆ। ਹਾਂ ਬਰਾਊਨ ਰੰਗ ਚੰਗਾ। ਉਹ ਪੈਪ ਲਾਓ ਹਾਂ ਨਾਲ, ਪਾਣੀ ਪੀ ਲੈਂਦਾ ਇੱਕ ਮਿੰਟ, ਪਾਣੀ ਪੀ ਲੈਂਦਾ, ਪਾਣੀ ਪੀ ਲੈਂਦਾ। ਦੂਸਰਾ ਬਿੜਕਣ ਲੱਗ ਗਿਆ, ਮੈਨੂੰ ਲੱਗਦਾ ਦੂਜੇ ਦਿਨ ਹੁੰਦੀ। ਹਾਂਜੀ ਬਾਈ ਜੀ ਕੀ ਹਾਲ ਨੇ? ਲੋ ਜੀ ਬਾਈ ਆ ਗਿਆ। ਬਾਈ ਮੈਨੂੰ ਲੱਗਦਾ ਉਹੀ ਗਰਮੀ ਦਾ ਮਾਰਾ ਪਿਆ। ਪਾਣੀ ਦੀਆਂ ਤਿਆਰੀਆਂ ਬਾਈ ਕਿੱਧਰ ਦੀਆਂ ਤਿਆਰੀਆਂ? ਪਾਣੀ ਚੱਲੇ ਲਾਉਣ ਯਾਰ। ਬਾਈ ਸਲਾਮ ਦੁਆਈ ਕਰ ਲਾ ਆਵਾਮ ਨਾਲ। ਹਾਂ ਅਸਲਾਮ ਅਲੈਕੁਮ। ਲਾਈਵ ਚੱਲਦਾ ਪਿਆ ਬਾਈ ਤੂੰ। ਠੀਕ ਠਾਕ। ਹਾਂ ਲੋ ਜੀ ਬਾਈ ਸੁਣਾਓ। ਸ਼ੁਕਰ ਅੱਲਾ ਦਾ। ਲੋ ਜੀ ਕੋਈ ਬਾਈ ਦੀ ਮਸ਼ਵਰਾ ਦੇ ਯਾਰ, ਬਾਈ ਦਾ ਵਿਆਹ ਨਹੀਂ ਹੋਣ ਡਿਆ, ਲੇਟ ਹੋਈ ਜਾਂਦਾ। ਬਾਈ ਦੀ 22 ਸਾਲ ਉਮਰ ਹੋ ਗਈ ਹੈ। ਠੀਕ ਹੈ ਲੈ ਬਾਈ ਸ਼ਰਮਾਈ ਜਾਂਦਾ। ਬਾਈ ਪਾਣੀ ਲਾਉਣ ਚੱਲਾ, ਬਾਈ ਨੇ ਕਈ ਕੋਈ ਕੱਸ ਲਈਏ ਹੈ। ਮਰੱਬੇ ਪਾਣੀ ਦਾ ਟਾਈਮ ਹੋਇਆ ਖਲੋਤਾ ਸਾਡਾ। ਪਾਣੀ ਦਾ ਟਾਈਮ। ਬਾਈ ਜੀ ਵੇਖੋ ਮੁੰਡਾ ਕਹਿੰਦਾ ਮੈਂ ਡਵ ਸਾਬਣ ਲਾਉਣਾ, ਤੇ ਡਵ ਸਾਬਣ ਲਾ ਲਾ, ਮੇਰਾ ਰੰਗ ਹੋ ਗਿਆ ਬਰਾਊਨ, ਚਿੱਟਾ ਨਹੀਂ ਹੋਇਆ। ਤੇ ਹੁਣ ਬੱਕਰੇ ਲਈ ਡਵ ਸ਼ੈਂਪੂ ਲੈ ਕੇ ਆਂਦਾ। ਬੱਕਰਾ ਨੂੰ ਆਣਾ ਤੇ ਨਾ ਸਾਡਾ ਬੱਕਰਾ ਵੀ ਬਰਾਊਨ ਹੋ ਜਾਵੇ ਕਾਲੇ ਤੋਂ। ਯਾਰ ਜੇ ਮੁੰਡਾ ਹੋ ਗਿਆ ਤਾਂ ਬੱਕਰਾ ਵੀ ਹੋ ਜਾਊਗਾ ਬਰਾਉਨ। ਬੱਕਰਾ ਬਰਾਊਨ ਹੋ ਜਾਊਗਾ। ਚੱਲ ਲਾਜਵਾਨ ਪੈਪ ਲੈ। ਬੱਕਰੇ ਨੇ ਪਾਣੀ ਪੀ ਲਿਆ ਤੇ ਬੱਕਰੇ ਦੇ ਨਹਾਉਣ ਦੀਆਂ ਤਿਆਰੀਆਂ ਸ਼ੁਰੂ ਕਰੀਏ। ਕਿੱਥੇ ਆ? ਲੋ ਜੀ ਬੱਕਰਾ ਆਪਾਂ ਲਿਆ ਨਵਾ। ਅੱਗੇ ਅੱਗੇ ਤੁਰਿਆ ਕੈਮਰਾ ਨਾਲ ਭਾਈ, ਅੱਗੇ ਅੱਗੇ ਤੁਰਿਆ, ਅੱਗੇ ਅੱਗੇ ਅੱਗੇ। ਕੋਈ ਬੱਕਰੇ ਨੂੰ ਬਾਹਰ ਮਾਰਦਾ ਤੇ ਨਹੀਂ ਕੱਟਾ ਹੈ? ਪੱਕੀ ਗੱਲ ਹੈ। ਧੁੱਪੇ ਨਾ ਬੰਨ ਛਾਵੇਂ ਬੰਨ। ਯਾਰ ਮਾੜਾ ਨਾ ਸੁੱਕ ਜੂ, ਮੈਂ ਕਿਹਾ ਛੇਤੀ ਨਹੀਂ ਛਾਵੇਂ ਬੰਨ। ਧੁੱਪੇ ਸੁੱਕ ਜੇਗਾ। ਉਹ ਧੁੱਪੇ ਨਹੀਂ ਬੰਨੀਦਾ ਹੁੰਦਾ, ਛਾਵੇਂ ਬੰਨ। ਛਾਂ ਬੰਦੀ ਆਂਦਾ ਵੀ ਆਪਣੇ ਵਾਲਾ ਹਿਸਾਬ ਹੁੰਦਾ, ਜੇ ਬੰਦਾ ਨਹਾ ਕੇ ਧੁੱਪੇ ਖਲੋ ਜਾਵੇ ਤਾਂ ਬਿਮਾਰ ਹੋ ਜਾਂਦਾ। ਫਿਰ ਆਪਾਂ ਨੀਤੀ ਬਾਗ ਦੇ ਨਾਲ ਹੀ ਐੜਾ ਚੁੱਪ ਹੋ ਗਈ। ਯਾਰ ਆਪਣੇ ਹਰੇ ਪੱਠੇ ਕੋਈ ਨਹੀਂ ਪੂਰਾ ਹੈ ਛੋਟੇ ਇਹ ਪਿਆ। ਦੂਸਰਾ ਨਵਾਤਾ, ਦੂਜਾ ਨਾ ਪਿਆ ਅੱਗੇ ਕੱਲ ਥੱਕ ਗਿਆ। ਦੂਜਾ ਨਾ ਪਿਆ। ਹਾਂ ਉਹਦੇ ਨੂੰ ਭਾਈ ਮੈਂ ਇੱਕ ਤੇ ਥੱਕ ਗਿਆ। ਠੀਕ ਹੈ ਬਸ ਬਾਏ ਬਾਏ ਹੋ ਗਈ ਜੀ। ਮੈਂ ਕਿਹਾ ਬੇਬੇ ਨੂੰ ਦੇ ਦਈਏ ਹੁਣ ਜਾ ਕੇ ਬੱਕਰਿਆਂ ਦਾ ਸਰਪ੍ਰਾਈਜ਼ ਇਹਨਾਂ ਦੇ ਯਾਰ। ਉਹ ਤੇ ਬਣਾਇਆ ਅਸਲਾ ਛੋਟੇ ਆਪਾਂ ਇਹਨਾਂ ਦੇ ਯਾਰ ਰੱਸੇ ਤੇ ਹੋ ਲੈ ਤੂੰ ਜਾ ਪਾਣੀ ਦੇ ਚਾਹ ਪਾਣੀ ਨਾ ਪੀਣਾ। ਇਹਨੂੰ ਪਾਣੀ ਤੇ ਲੈ ਕੇ ਜਾ। ਪਾਣੀ ਨੇ ਅੱਗੇ ਨਹੀਂ ਰੱਖਿਆ। ਉਹ ਇੱਧਰ ਆ ਇੱਧਰ ਇਹਨਾਂ ਨੇ ਪੀਣਾ। ਉਹਨੇ ਪਾਣੀ ਪੀਣਾ ਸੀ, ਪਾਣੀ ਰੱਖਿਆ ਉਹਨਾਂ ਦੇ ਅੱਗੇ। ਬੇਬੇ ਨੂੰ ਮੈਂ ਕੱਲ ਜਾ ਕੇ ਬੱਕਰੇ ਨੂੰ ਖਾ ਦਈਏ। ਠੀਕ ਹੈ ਸਰਪ੍ਰਾਈਜ਼ ਜੀ। ਉਹ ਨਵਾਇਆ ਸੀ ਕੱਲ ਦਾ ਉਹਨਾਂ ਨੇ, ਜਿਨ੍ਹਾਂ ਕੋਲ ਲਿਆਂਦਾ ਉਹਨਾਂ ਨੇ ਕਿਹਾ ਸੀ ਨਵਾਇਆ। ਇਹ ਨਹਾਉਣ ਵਾਲਾ ਸੀਗਾ, ਇਹ ਆਪਾਂ ਨਵਾ ਕਰ ਦਿੱਤਾ ਫਰੈਸ਼। ਗਲਾ ਖਿੱਚਿਆ ਗਿਆ ਇਹਦਾ। ਆਏ ਭਾਈ ਆਏ ਇੱਕ ਮਿੰਟ ਖਲੋ ਜਾ। ਲੈ ਬੱਕਰਾ ਵਾ ਤੇ ਆਇਆ ਸੀ ਕਿਤੇ ਦੁਪਹਿਰ ਨੂੰ, ਪਾਣੀ ਨਹੀਂ ਪਿਆ। ਉਹ ਖਾਈਏ ਬੇਬੇ ਨੂੰ ਚੈੱਕ ਕਰਾਏ ਕਿ ਬੱਕਰੇ ਲੱਗਦੇ ਨੇ ਬੇਬੇ ਹੁਣ ਕਿਵੇਂ ਦੇ। ਉਮੀਦ ਤੇ ਆਏ ਕਿ ਪਸੰਦ ਆ ਜਾਣਗੇ। ਵੇਖਿਓ ਪਿੰਕ ਤੇ ਹੁਣ ਭਾਈ ਸਾਨੂੰ ਕੋਈ ਨਹੀਂ ਲੱਭਿਆ। ਇਹ ਕੱਲ ਬੱਗਾ ਲੱਭਿਆ, ਇੱਕ ਲੱਭਿਆ ਕਾਲਾ। ਭਾਈ ਯਾਰ ਪਿੰਕ ਰੰਗ ਦਾ ਕੋਈ ਬੱਕਰਾ ਲੱਭਦੇ ਪਿੰਡੋਂ ਲੱਭਦਾ ਤੇ ਪਿੰਡ ਖਲੋਤਾ ਕੋਈ ਬੱਕਰਾ ਇੱਕ ਨਹੀਂ ਹੁਣ ਤਾਂ ਕੋਈ ਨਹੀਂ ਪਿੰਡ। ਇੱਕ ਲੱਭਦੇ ਕੋਈ ਪਿੰਕ ਰੰਗ ਦਾ ਹੋਣਾ, ਪਿੰਕ ਜਾਂ ਪੀਲਾ। ਹਾਂ ਤਾਈ ਤੇਰੀ ਕਹਿੰਦੀ ਭਾਈ ਯਾਰ ਬੱਕਰਾ ਪਿੰਕ ਹੋਇਆ ਪੀਲਾ ਹੋਵੇ। ਅੱਛਾ ਹੁਣ ਆਹ ਜੋੜੀ ਲੈ ਕੇ ਚੱਲੇ, ਹੁਣ ਉਹ ਖਾਣੇ ਆ। ਚਲ ਪਾਣੀ ਲਾਏਗੇ ਤਾਂ ਫਿਰ ਆਣ ਕੇ ਲੈ ਲੈਣੇ ਆ। ਆ ਕੇ ਲੈ ਲੈਣੇ ਚਲੋ। ਇੱਕ ਵਾਰ ਪੀ ਪਾਣੀ ਲਿਆ ਪਾਣੀ ਨੇ। ਚੱਲ ਤੋਰ ਇਹਨੂੰ। ਆ ਜਾ ਪਾਣੀ ਕੇ ਰੱਖੀਏ ਨਾ ਤੇਤੋਂ ਭੱਜ ਜਾ। ਆ ਜਾ ਹੋਰ ਜੀ ਲਾਲਾ ਜੀ ਕੀ ਹਾਲ ਹੈ? ਹੋ ਜਾ ਫਿਰ। ਅਗਲੇ ਪਾਸੇ ਆ ਜਾ ਫੜਾ।
ਠੀਕ ਹੈ ਅਗਲੇ ਪਾਸੇ ਚਲੋ ਠੀਕ ਹੈ ਆ ਜਾ ਆ ਜਾ ਵਿਚਾਰ ਆ ਜਾ ਆ ਲੈ ਉਹਨੇ ਮੇਗਣਾ ਕਰ ਛੱਡੀਆਂ ਨਾ ਉਹਨੇ ਮੇਗਣਾ ਕਰ ਛੱਡੀਆਂ ਉਹ ਤੂੰ ਭੁੱਖੀਆਂ ਲੈ ਆਈ ਬੇਬੇ ਇਹ ਆ ਗਈ ਜੋੜੀ ਹਾਂਜੀ ਬੇਬੇ ਨੂੰ ਖਾ ਦਿਓ ਭਾਈ ਨੇੜੇ ਮੈਂ ਕਿਹਾ ਕਿਦੀ ਨਾ ਇਹ ਮੇਰਾ ਮਾਰਨ ਨਹੀਂ ਪੈਂਦਾ ਚਲੋ ਜਾ ਖੜ ਜਾ ਸਹੀ ਹੈ ਤੇ ਇੱਕ ਜਿਹੜਾ ਉਹ ਹੈ ਆਦਮ ਕੋ ਨਾ ਜਾ ਖੜਾ ਜਾ ਬੇਟੇ ਕਿਹੜਾ ਲੋ ਜੀ ਬੇਬੇ ਨੂੰ ਆ ਕੇ ਪਿੰਕ ਕੋ ਨਹੀਂ ਲੱਭਿਆ ਪਿੰਕ ਤਾਂ ਹੁਣ ਬਾਈ ਨੂੰ ਆਖਿਆ ਹੈ ਆ ਗਾ ਮਹਿਰੂਨ ਕਲਰ ਦਾ ਬਲੈਕ ਕਲਰ ਦਾ ਚਲੋ ਨਹੀਂ ਇਹ ਉਹ ਡਵ ਸ਼ੈਂਪੂ ਨਾਲ ਹੈ ਨਾ ਡਵ ਨਾਲ ਤੇ ਤਾਂ ਬਰਾਊਨ ਹੋ ਗਿਆ ਕਾਲਾ ਸੀਗਾ ਹਾਂ ਡਵ ਨਾਲ ਬਰਾਊਨ ਹੋ ਜਾਂਦੇ ਉਹ ਮੁੰਡਾ ਕਹਿੰਦਾ ਕਿ ਡਵ ਨਾਲ ਨਾ ਹੈ ਨਾ ਮੇਰਾ ਰੰਗ ਹੋ ਗਿਆ ਬਰਾਊਨ ਤੇ ਹਾਂ ਉਹ ਜਿਹੜਾ ਆਪਣਾ ਹੱਥ 'ਚ ਮੁੰਡਾ ਤੇ ਇੱਕ ਦਿਨ ਉਹਦਾ ਨਾਮ ਹੀ ਨਹੀਂ ਪਤਾ ਕਹਿੰਦਾ ਡਵ ਨਾਲ ਮੇਰਾ ਰੰਗ ਬਰਾਊਨ ਹੋ ਗਿਆ ਤੇ ਬੱਕਰਾ ਬਰਾਊਨ ਹੋਇਆ ਤੇ ਵਾਕਈ ਗੱਲ ਨਾ ਕਰਿਆਗਾ ਵੈਸ ਵਾਲੀ ਡਿਜ਼ਾਈਨ ਵਾਲੀ ਬੱਕਰਾ ਬਰਾਊਨ ਹੋ ਗਿਆ ਡਵ ਨਾਲ ਨਵਾ ਕੇ ਬਸ ਯੈਸ ਜੈਸ ਪਾਸ ਹੁਣ ਬੰਨੋ ਇਹਨਾਂ ਨੂੰ ਪੱਟਿਆਂ ਦੇ ਹੁਣ ਪਿੰਕ ਕੋਨੀ ਲੱਭਿਆ ਯਾਰ ਤੇ ਇੱਕ ਨੂੰ ਪਾਰਲਰ 'ਚ ਲੈ ਜਾਣੇ ਅੱਜ ਚੱਲ ਸਹੀ ਆ ਠੀਕ ਹੈ ਪਿੰਕ ਕਰਾ ਲਿਓ ਨੇ ਤੇ ਇਹਨਾਂ ਦੇ ਰੱਸੇ ਬਦਲਣੇ ਨੇ ਬਸ ਹੁਣ ਝਾਂਜਰਾ ਝੋਂਜਰਾ ਪਾਉਣੀਆਂ ਨੇ ਹੈ ਅੱਲਾ ਦੇ ਰੰਗ ਜਿੱਤਾ ਹੀ ਸੋਹਣਾ ਵਾ ਪਾਲਣ ਪਾਲਣ ਠੀਕ ਹੈ ਚੱਲ ਬਸ ਕਰ ਲੋ ਜੀ ਬੱਕਰੇ ਆਪਣੇ ਨੱਪ ਧੁੱਪ ਕੇ ਐ ਫੁਰ ਰੈਡੀ ਹੋ ਗਏ ਨੇ ਠੀਕ ਹੈ ਤੇ ਬੇਬੇ ਨੂੰ ਮਿਲ ਲਿਆ ਬੱਕਰੇ ਬੇਬੇ ਨੂੰ ਖਾ ਦਿੱਤੇ ਨੇ ਬੇਬੀ ਹੋ ਗਈ ਖੁਸ਼ ਬੇਬੇ ਕਹਿੰਦੀ ਚਲੋ ਪੁੱਤਰ ਪਿੰਕ ਨਹੀਂ ਮਿਲਿਆ ਤੇ ਖੈਰ ਤੇ ਹੁਣ ਮੈਂ ਨਿਕਲੀ ਵਾਪਸੀ ਦੀਆਂ ਤਿਆਰੀਆਂ ਲੋ ਜੀ ਇਹਨਾਂ ਨੇ ਰੋਣਾ ਸ਼ੁਰੂ ਕਰ ਦਿੱਤਾ ਨਾਲ ਹੀ ਤੈਨੂੰ ਕੀ ਹੋ ਗਿਆ ਹੈ ਕੁਰਬਾਨੀ ਉਹਨਾਂ ਦੀ ਏ ਤੇਰੀ ਨਹੀਂ ਹੈ ਚੋਚੋ ਤੂੰ ਰੋਣਾ ਸ਼ੁਰੂ ਕਰ ਗਈ ਚੋਚੋ ਨੂੰ ਮੈਨੂੰ ਲੱਗਦਾ ਸੁੱਕਾ ਖਾ ਕੇ ਨਾ ਹੈ ਮੈਂ ਹੈ ਸਾਰੇ ਗਰਮੀ ਬੜੀ ਹੈ ਨਾ ਵੇਖੋ ਗਰਮੀ ਦੇ ਨਾਲ ਸਾਰੇ ਜਾਨਵਰ ਕਰਕੇ ਲੋ ਜੀ ਇੱਥੇ ਕਰਦੇ ਆਪਾਂ ਅੱਜ ਦਾ ਵਲੌਗ ਐਂਡ ਉਮੀਦ ਹੈ ਕਿ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਵੇਗੀ ਵੀਡੀਓ ਅੱਛੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰੋ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਇਨਸ਼ਾਅੱਲਾ ਮਿਲਦੇ ਹਾਂ ਸਵੇਰ ਇੱਕ ਨਵੇਂ ਵਲੌਗ ਦੇ ਵਿੱਚ ਅੱਲਾ ਹਾਫਿਜ਼ ਬਾਏ ਬਾਏ